हाँ जी, हाँ जी, मैं कह रहा सीगा कि देखो बहस मुबैसा ते ਇਹੋ ਜਿਹੇ ਬਿਆਨਾਂ ਤੇ ਚੱਲਦਾ ਚੱਲਣਾ ਵੀ ਚਾਹੀਦਾ ਹੈ, ਚਰਚਾ ਹੋਣੀ ਚਾਹੀਦੀ ਆ। ਪਰ ਦੇਖੋ ਠੀਕ ਹੈ, ਕੁਝ ਵਿਚਾਰਾਂ ਦੇ ਨਾਲ ਅਸਹਿਮਤੀ ਰਹਿੰਦੀ ਹੈ, ਕੁਝ ਵਿਚਾਰਾਂ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਸਹਿਮਤੀ ਬਣਾਉਣੀ ਪੈਂਦੀ ਹੈ। ਤਾਂ ਜ਼ਮੀਨ ਦਾ ਜਿਹੜਾ ਅਸਲ ਦੇ ਵਿੱਚ ਕੀ ਹੈ ਕਿ ਜ਼ਮੀਨ ਦੋ ਤਰ੍ਹਾਂ ਦੇ ਮੰਤਵ ਲਈ ਹੁੰਦੀ ਹੈ, ਪੰਜਾਬ ਦੇ ਵਿੱਚ ਖੇਤੀ ਲਈ ਵੀ, ਤੇ ਫਿਰ ਤੁਹਾਨੂੰ ਪਤਾ ਹੈ ਜੋ ਆਪਾਂ ਵੇਖਦੇ ਹਾਂ ਜੋ ਅਰਬਨਾਈਜੇਸ਼ਨ ਹੁੰਦਾ ਹੈ, ਸ਼ਹਿਰੀਕਰਨ ਹੁੰਦਾ, ਉਹਦੇ ਵਾਸਤੇ ਵੀ ਜ਼ਮੀਨ ਚਾਹੀਦੀ ਆ। ਇਹ ਸ਼ਹਿਰੀਕਰਨ ਦੀ ਜਿਹੜੀ ਇਸ ਵੇਲੇ ਰਫ਼ਤਾਰ ਆ ਉਹ ਵੈਸੇ ਖਤਰਨਾਕ ਆ। ਭਾਵੇਂ ਕੋਈ ਉੱਥੇ ਆ ਕੇ ਬਾਹਰ ਖਰੀਦ ਰਿਹਾ, ਭਾਵੇਂ ਕੋਈ ਉੱਥੇ ਆ ਕੇ ਅੰਦਰ ਦਾ ਖਰੀਦ ਰਿਹਾ, ਇਹ ਰਫ਼ਤਾਰ ਬੜੀ ਖਤਰਨਾਕ ਆ। ਕਿਉਂਕਿ ਸਾਡਾ ਰਕਬਾ ਜਿਹੜਾ ਉਹ ਹੈਗਾ ਬਹੁਤ ਘੱਟ ਖੇਤੀਯੋਗ, ਤੇ ਸਾਡੇ ਵਾਸਤੇ ਬਹੁਤ ਅਹਿਮੀਅਤ ਰੱਖਦਾ, ਕਿਉਂਕਿ ਸਾਡਾ GSDP ਦੇ ਵਿੱਚ 25% ਹਿੱਸਾ ਕੱਲੀ ਖੇਤੀ ਦਾ ਹੈ। ਇਹ ਚੀਜ਼ ਸੋਚਣ ਦੀ ਇੱਕ ਤਰ੍ਹਾਂ ਨਾਲ ਕਿਤੋਂ ਨਾ ਕਿਤੋਂ ਕਹਿ ਲਈਏ ਕਿ ਭੁੱਖ ਬਣਦੀ ਆ। ਬਾਕੀ ਜਿਹੜੀ ਗੱਲ ਆ ਕਿ ਬਈ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਕਿ ਕੁਝ ਖਾਸ ਜਿਵੇਂ ਸਟੇਟਸ ਦੇ ਰੱਖੇ ਨੇ ਤੁਸੀਂ, ਤਾਂ ਉਦਾਂ ਹੀ ਜਿਹੜੀ ਇਸ ਤਰ੍ਹਾਂ ਦੀ, ਕਿਉਂਕਿ ਪੰਜਾਬ ਜਿਹੜਾ ਹੈ ਇੱਕ ਸਭਿਅਤਾ ਹੈ, ਇਹ ਪੰਜਾਬ ਨੂੰ ਵੀ ਇੱਕ ਸਟੇਟਸ ਦਿੱਤਾ ਜਾ ਸਕਦਾ ਹੈ। ਇੱਥੋਂ ਦੀ ਜਿਹੜੀ ਸਭਿਅਤਾ ਉਹ ਬਰਕਰਾਰ ਰਹੇ। ਠੀਕ ਹੈ, ਨੌਕਰੀਆਂ ਦੇ ਮੌਕੇ ਜਾਂ ਫੈਕਟਰੀਆਂ ਦੇ ਵਿੱਚ ਮੌਕੇ ਉਹ ਇੱਕ ਵੱਖਰਾ ਪਾਰਟ ਆ, ਉਹ ਇੱਕ ਵੱਖਰਾ ਪਾਰਟ ਆ। ਪਰ ਘੱਟੋ ਘੱਟ ਜੋ ਮਤਲਬ ਕਿ ਪੁਰਾਣੀ ਸਭਿਅਤਾ ਹੈ ਇਹਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ, ਤੇ ਇਹਨੂੰ ਬਹੁਤ ਜ਼ਰੂਰੀ ਹੈ ਸੰਭਾਲਣਾ, ਇਹਦੀ ਭਾਸ਼ਾ, ਇਹਦਾ ਸੱਭਿਆਚਾਰ, ਇਹਦਾ ਪਹਿਰਾਵਾ। ਸੋ ਇਹ ਚੀਜ਼ਾਂ ਜਿਹੜੀਆਂ ਉਹਦੇ ਵਾਸਤੇ ਜੇ ਸਟੇਟਸ ਮਿਲਦਾ ਹੈ ਤਾਂ ਕੋਈ ਮਾੜੀ ਗੱਲ ਨਹੀਂ। ਅੱਜ ਵੈਸੇ ਭਗਵੰਤ ਮਾਨ ਹੋਰਾਂ ਨੇ ਵੀ ਸਟੇਟਸ ਦੀ ਮੰਗ ਕੀਤੀ ਹੈ, ਪਰ ਗੱਲ ਇਹ ਆ ਕਿ ਉਹ ਮਿਲਦਾ ਹੈ ਕਿ ਨਹੀਂ ਮਿਲਦਾ ਇੱਕ ਵੱਖਰਾ ਵਿਸ਼ਾ ਹੈ। ਦੂਜੀ ਚੀਜ਼ ਜਿਹੜੀ ਹੈ ਜੋ ਆਪਾਂ ਇਸ ਮਾਮਲੇ 'ਚ ਦੇਖ ਸਕਦੇ ਹਾਂ ਉਹ ਇਹ ਆ ਕਿ ਜੇ ਅਮਰਤਪਾਲ ਸਿੰਘ ਇਸ ਮਾਮਲੇ 'ਚ ਕਾਨੂੰਨ ਬਣਾਉਣ ਦੀ ਮੰਗ ਕਰ ਸਕਦੇ ਆ, ਤੇ ਫਿਰ ਜਿਹੜਾ ਸਾਈਆਂ ਦੇ ਨਾਲ ਵੀ ਉਹਨਾਂ ਨੂੰ ਵਾਢਾ ਲੈਣ ਦੀ ਥਾਂ ਤੇ ਇਹੋ ਹੀ ਕਹਿਣਾ ਚਾਹੀਦਾ ਹੈ ਕਿ ਪਖੰਡਵਾਦ ਰਚਾ ਕੇ ਜਿਹੜੇ ਲੋਕ ਕਨਵਰਜ਼ਨ ਕਰਾਉਂਦੇ ਇਹਨਾਂ ਦੇ ਖਿਲਾਫ ਵੀ ਕਾਨੂੰਨ ਲਿਓ, ਫਿਰ ਸਿਰ ਲਾਉਣ ਦੀ ਤੇ ਸਿਰ ਦੇਣ ਦੀ ਮੈਨੂੰ ਲੱਗਦਾ ਲੋੜ ਹੀ ਨਹੀਂ ਪਵੇਗੀ। ਜੀ ਜੀ, ਹਾਂਜੀ ਹਾਂਜੀ, ਮੈਂ ਕਹਿ ਰਿਹਾ ਸੀਗਾ ਕਿ ਦੇਖੋ ਬਹਿਸ ਮੁਬੈਸਾ ਤੇ ਇਹੋ ਜਿਹੇ ਬਿਆਨਾਂ ਤੇ ਚੱਲਦਾ ਚੱਲਣਾ ਵੀ ਚਾਹੀਦਾ ਹੈ, ਚਰਚਾ ਹੋਣੀ ਚਾਹੀਦੀ ਆ। ਪਰ ਦੇਖੋ ਠੀਕ ਹੈ, ਕੁਝ ਵਿਚਾਰਾਂ ਦੇ ਨਾਲ ਅਸਹਿਮਤੀ ਰਹਿੰਦੀ ਹੈ, ਕੁਝ ਵਿਚਾਰਾਂ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ ਸਹਿਮਤੀ ਬਣਾਉਣੀ ਪੈਂਦੀ ਹੈ। ਤਾਂ ਜ਼ਮੀਨ ਦਾ ਜਿਹੜਾ ਅਸਲ ਦੇ ਵਿੱਚ ਕੀ ਹੈ ਕਿ ਜ਼ਮੀਨ ਦੋ ਤਰ੍ਹਾਂ ਦੇ ਮੰਤਵ ਲਈ ਹੁੰਦੀ ਹੈ, ਪੰਜਾਬ ਦੇ ਵਿੱਚ ਖੇਤੀ ਲਈ ਵੀ, ਤੇ ਫਿਰ ਤੁਹਾਨੂੰ ਪਤਾ ਹੈ ਜੋ ਆਪਾਂ ਵੇਖਦੇ ਹਾਂ ਜੋ ਅਰਬਨਾਈਜੇਸ਼ਨ ਹੁੰਦਾ ਹੈ, ਸ਼ਹਿਰੀਕਰਨ ਹੁੰਦਾ, ਉਹਦੇ ਵਾਸਤੇ ਵੀ ਜ਼ਮੀਨ ਚਾਹੀਦੀ ਆ। ਇਹ ਸ਼ਹਿਰੀਕਰਨ ਦੀ ਜਿਹੜੀ ਇਸ ਵੇਲੇ ਰਫ਼ਤਾਰ ਆ ਉਹ ਵੈਸੇ ਖਤਰਨਾਕ ਆ। ਭਾਵੇਂ ਕੋਈ ਉੱਥੇ ਆ ਕੇ ਬਾਹਰ ਖਰੀਦ ਰਿਹਾ, ਭਾਵੇਂ ਕੋਈ ਉੱਥੇ ਆ ਕੇ ਅੰਦਰ ਦਾ ਖਰੀਦ ਰਿਹਾ, ਇਹ ਰਫ਼ਤਾਰ ਬੜੀ ਖਤਰਨਾਕ ਆ। ਕਿਉਂਕਿ ਸਾਡਾ ਰਕਬਾ ਜਿਹੜਾ ਉਹ ਹੈਗਾ ਬਹੁਤ ਘੱਟ ਖੇਤੀਯੋਗ, ਤੇ ਸਾਡੇ ਵਾਸਤੇ ਬਹੁਤ ਅਹਿਮੀਅਤ ਰੱਖਦਾ, ਕਿਉਂਕਿ ਸਾਡਾ GSDP ਦੇ ਵਿੱਚ 25% ਹਿੱਸਾ ਕੱਲੀ ਖੇਤੀ ਦਾ ਹੈ। ਇਹ ਚੀਜ਼ ਸੋਚਣ ਦੀ ਇੱਕ ਤਰ੍ਹਾਂ ਨਾਲ ਕਿਤੋਂ ਨਾ ਕਿਤੋਂ ਕਹਿ ਲਈਏ ਕਿ ਭੁੱਖ ਬਣਦੀ ਆ। ਬਾਕੀ ਜਿਹੜੀ ਗੱਲ ਆ ਕਿ ਬਈ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਕਿ ਕੁਝ ਖਾਸ ਜਿਵੇਂ ਸਟੇਟਸ ਦੇ ਰੱਖੇ ਨੇ ਤੁਸੀਂ, ਤਾਂ ਉਦਾਂ ਹੀ ਜਿਹੜੀ ਇਸ ਤਰ੍ਹਾਂ ਦੀ, ਕਿਉਂਕਿ ਪੰਜਾਬ ਜਿਹੜਾ ਹੈ ਇੱਕ ਸਭਿਅਤਾ ਹੈ, ਇਹ ਪੰਜਾਬ ਨੂੰ ਵੀ ਇੱਕ ਸਟੇਟਸ ਦਿੱਤਾ ਜਾ ਸਕਦਾ ਹੈ। ਇੱਥੋਂ ਦੀ ਜਿਹੜੀ ਸਭਿਅਤਾ ਉਹ ਬਰਕਰਾਰ ਰਹੇ। ਠੀਕ ਹੈ, ਨੌਕਰੀਆਂ ਦੇ ਮੌਕੇ ਜਾਂ ਫੈਕਟਰੀਆਂ ਦੇ ਵਿੱਚ ਮੌਕੇ ਉਹ ਇੱਕ ਵੱਖਰਾ ਪਾਰਟ ਆ, ਉਹ ਇੱਕ ਵੱਖਰਾ ਪਾਰਟ ਆ। ਪਰ ਘੱਟੋ ਘੱਟ ਜੋ ਮਤਲਬ ਕਿ ਪੁਰਾਣੀ ਸਭਿਅਤਾ ਹੈ ਇਹਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ, ਤੇ ਇਹਨੂੰ ਬਹੁਤ ਜ਼ਰੂਰੀ ਹੈ ਸੰਭਾਲਣਾ, ਇਹਦੀ ਭਾਸ਼ਾ, ਇਹਦਾ ਸੱਭਿਆਚਾਰ, ਇਹਦਾ ਪਹਿਰਾਵਾ। ਸੋ ਇਹ ਚੀਜ਼ਾਂ ਜਿਹੜੀਆਂ ਉਹਦੇ ਵਾਸਤੇ ਜੇ ਸਟੇਟਸ ਮਿਲਦਾ ਹੈ ਤਾਂ ਕੋਈ ਮਾੜੀ ਗੱਲ ਨਹੀਂ। ਅੱਜ ਵੈਸੇ ਭਗਵੰਤ ਮਾਨ ਹੋਰਾਂ ਨੇ ਵੀ ਸਟੇਟਸ ਦੀ ਮੰਗ ਕੀਤੀ ਹੈ, ਪਰ ਗੱਲ ਇਹ ਆ ਕਿ ਉਹ ਮਿਲਦਾ ਹੈ ਕਿ ਨਹੀਂ ਮਿਲਦਾ ਇੱਕ ਵੱਖਰਾ ਵਿਸ਼ਾ ਹੈ। ਦੂਜੀ ਚੀਜ਼ ਜਿਹੜੀ ਹੈ ਜੋ ਆਪਾਂ ਇਸ ਮਾਮਲੇ 'ਚ ਦੇਖ ਸਕਦੇ ਹਾਂ ਉਹ ਇਹ ਆ ਕਿ ਜੇ ਅਮਰਤਪਾਲ ਸਿੰਘ ਇਸ ਮਾਮਲੇ 'ਚ ਕਾਨੂੰਨ ਬਣਾਉਣ ਦੀ ਮੰਗ ਕਰ ਸਕਦੇ ਆ, ਤੇ ਫਿਰ ਜਿਹੜਾ ਸਾਈਆਂ ਦੇ ਨਾਲ ਵੀ ਉਹਨਾਂ ਨੂੰ ਵਾਢਾ ਲੈਣ ਦੀ ਥਾਂ ਤੇ ਇਹੋ ਹੀ ਕਹਿਣਾ ਚਾਹੀਦਾ ਹੈ ਕਿ ਪਖੰਡਵਾਦ ਰਚਾ ਕੇ ਜਿਹੜੇ ਲੋਕ ਕਨਵਰਜ਼ਨ ਕਰਾਉਂਦੇ ਇਹਨਾਂ ਦੇ ਖਿਲਾਫ ਵੀ ਕਾਨੂੰਨ ਲਿਓ, ਫਿਰ ਸਿਰ ਲਾਉਣ ਦੀ ਤੇ ਸਿਰ ਦੇਣ ਦੀ ਮੈਨੂੰ ਲੱਗਦਾ ਲੋੜ ਹੀ ਨਹੀਂ ਪਵੇਗੀ। ਜੀ।